कितनी वड्डी तकलीफ पेन सारिया ही तरह क्योंकि पाकिस्तान पंजाब और बंगाल की वंड सी इस सारे दे विच 10 ਤੋਂ 15 ਲੱਖ लोगों की मौत हिंदू सिखां मुसलमाना की आलमोस्ट 2 ਕਰੋੜ ਦੇ करीब लोग जिहड़े ने उन्हां दा बेघरे होना। कांग्रेस वॉज शॉर्ट साइटेड ड्यूरिंग पार्टीशन कि जी कांग्रेस ने गांधी नेहरू की बदौलत पार्टीशन हुई मतलब ये है जिहड़ा इन्हां ने कदे कबूलिया ही नहीं होया कि भी इन्हां नूं इस दी तकलीफ है। Senior Congress leader Pawan Khehra responded to the union minister's comments. He said, "It looks like Mr. Puri had to surrender his intellect and integrity while joining the BJP." 1908-9 ਦੇ ਵਿੱਚ ਜਦੋਂ ਅਜੇ ਜਿਨ੍ਹਾਂ ਉਤਰੇ ਵੀ ਨਹੀਂ ਸੀ ਫੀਲਡ ਦੇ ਵਿੱਚ ਪਾਕਿਸਤਾਨ ਲਾਹੌਰ ਰੈਜ਼ੋਲੂਸ਼ਨ ਤਾਂ 23 ਮਾਰਚ 1940 ਨੂੰ ਹੋਇਆ ਔਰ 1908-9 ਦੇ ਵਿੱਚ ਪਰਮਾਨੰਦ ਕਹਿ ਰਿਹਾ ਸੀ ਆਰੀਆ ਸਮਾਜੀ ਪੱਕਾ ਕਿ ਪਾਪੂਲੇਸ਼ਨ ਐਕਸਚੇਂਜ ਕਰੋ ਜਿਹੜਾ ਇਹਨਾਂ ਨੂੰ ਅੱਡ ਕਰੋ। 1923 ਦੇ ਵਿੱਚ ਡਾਕਟਰ ਮੁੰਜੇ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਰਿਹਾ ਉਹਨੇ ਅਵਧ ਜਿਹੜਾ ਅੱਜ ਲਖਨਊ ਜਿਹਨੂੰ ਕਹਿੰਦੇ ਨੇ ਉਸ ਦੇ ਸੈਸ਼ਨ ਦੇ ਵਿੱਚ 1923 ਦੇ ਵਿੱਚ ਕਿਹਾ ਸੀ ਕਿ ਜਿਹੜਾ ਪਾਰਟੀਸ਼ਨ ਕਰੋ ਇਹ ਸਾਰੇ ਦੀ। ਵਿਨਾਇਕ ਦਾਮੋਦਰ ਸਾਵਰਕਰ ਸਪੀਕਿੰਗ ਅਬਾਊਟ ਪਾਰਟੀਸ਼ਨ ਇਨ ਗਾਂਧੀ ਨਗਰ ਸੈਸ਼ਨ ਆਫ ਹਿੰਦੂ ਮਹਾਸਭਾ ਇਨ 1937 ਉਹਨਾਂ ਨੇ ਜਦੋਂ ਕਲੋਜ਼ਲੀ ਦੇਖਿਆ ਕਿ ਵੀ ਇਹਨਾਂ ਦੇ ਅੰਦਰ ਤਾਂ ਲਬਾਦਾ ਹੀ ਇਹਨਾਂ ਨੇ ਬਾਹਰੋਂ ਪਹਿਰਾਵਾ ਸੈਕੂਲਰਿਜ਼ਮ ਦਾ ਅੰਦਰ ਤਾਂ ਸ਼ੁੱਧ ਹਿੰਦੀ ਹੈ ਹਿੰਦੂ ਹੈ ਇਹਨਾਂ ਦੇ ਇਹੀ ਕਾਰਨ ਸੀ ਵੀ ਉਹਨਾਂ ਨੇ ਫਿਰ ਗਾਂਧੀ ਨੂੰ ਵੀ ਸਮਝ ਲਿਆ ਉਹਨਾਂ ਦਾ ਇਹ ਕਹਿਣਾ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। 1937 'ਚ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਲੈਜਿਸਲੇਟਿਵ ਅਸੈਂਬਲੀਆਂ ਦੇ ਵਿੱਚ ਕਾਂਗਰਸ ਦੀ ਹਕੂਮਤ ਬਣਦੀ ਹੈ ਤੇ ਜਿਹੜੀਆਂ ਨੀਤੀਆਂ ਅੱਜ ਅਸੀਂ ਮੋਦੀ ਦੀਆਂ ਦੇਖ ਰਹੇ ਹਾਂ ਸੂਰਿਆ ਨਮਸਕਾਰ ਦੂਜੇ ਤੀਜੇ ਉਹ ਸਾਰੀਆਂ ਉਦੋਂ ਵੀ ਲਾਗੂ ਕਰਨੀਆਂ ਸ਼ੁਰੂ ਕਰਤੀਆਂ ਸੀ। ਉਹ ਸਭ ਤੋਂ ਵੱਡਾ ਸਬਕ ਸੀ ਮੁਸਲਿਮ ਲੀਗ ਲਈ ਜਾਂ ਕਾਇਦੇ ਆਜ਼ਮ ਲਈ ਕਿ ਨਾ 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 ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਤੇ ਇਹਨਾਂ ਦੀ ਇਹ ਕਰਤੂਤ ਹੈ ਤੇ ਜਦੋਂ ਇਹ ਚਲੇ ਗਏ ਤੇ ਇਹ ਮੈਜੋਰਟੀ ਦੇ ਨਾਲ ਕੀ ਕਰਨਗੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि आरएसएस ਦੀ ਹਿੰਦੂ ਤਵੀ ਬ੍ਰਿਗੇਡ ਵੱਲੋਂ ਨਹਿਰੂ ਗਾਂਧੀ ਨੂੰ ਭਾਰਤ ਦੀ 1947 ਵਿੱਚ ਹੋਈ ਵੰਡ ਲਈ ਦੋਸ਼ੀ ਦੱਸਿਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਹਿੰਦੂ ਰਾਸ਼ਟਰਵਾਦੀਆਂ ਦੀ ਇੱਕ ਧਿਰ ਇਸ ਲਈ ਮਿਸਟਰ ਜਿਨ੍ਹਾਂ ਨੂੰ ਦੋਸ਼ ਦਿੰਦੇ ਹਨ ਪਰ ਹਕੀਕਤ ਇਹ ਹੈ ਕਿ ਹਿੰਦੂ ਰਾਸ਼ਟਰ ਦਾ ਵਿਚਾਰ ਜਿਹੜਾ ਸਭ ਤੋਂ ਪਹਿਲਾਂ ਹਿੰਦੂ ਨੇਤਾਵਾਂ ਜਿਨ੍ਹਾਂ ਵਿੱਚ ਭਾਈ ਪਰਮਾਨੰਦ ਲਾਲਾ ਲਾਜਪਤ ਰਾਏ ਅਤੇ ਸਾਵਰਕਰ ਸ਼ਾਮਲ ਹਨ। 20ਵੀਂ ਸਦੀ ਦੇ ਮੁੱਢਲੇ ਵਰਿਆਂ ਵਿੱਚ ਹੀ ਇਹ ਸੁਝਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ 14 ਅਗਸਤ ਦਾ ਦਿਨ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਲਈ ਖਾਸ ਅਹਿਮੀਅਤ ਦਾ ਦਿਨ ਹੈ ਜੀ। ਉਹਨਾਂ ਦਾ ਯੌਮੇ ਆਜ਼ਾਦੀ ਹੈ। 14 ਅਗਸਤ ਨੂੰ ਕਰਾਚੀ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦਾ ਪਰਚਮ ਜਿਹੜਾ ਉਹ ਲਹਿਰਾਇਆ ਸੀ ਉਸ ਤੋਂ ਪਹਿਲਾਂ ਮਾਊਂਟ ਬੈਟਨ ਕਰਾਚੀ ਗਿਆ ਔਰ ਬਾਅਦ ਦੇ ਵਿੱਚ 15 ਅਗਸਤ ਨੂੰ ਉਹ ਦਿੱਲੀ ਦੇ ਵਿੱਚ ਆਇਆ ਔਰ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਉਹਨਾਂ ਦੀ ਯੌਮੇ ਆਜ਼ਾਦੀ ਦੀ ਮੁਬਾਰਕਬਾਦ ਦਿੰਦੇ ਹਾਂ। ਉਹ ਖੁਸ਼ਕਿਸਮਤ ਸਨ ਕਿ ਉਹਨਾਂ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਫੋਰਸਾਈਟਡ ਸਟੇਟਸਮੈਨ ਸੀ। ਉਹ ਸੈਕੂਲਰਿਜ਼ਮ ਦੇ ਲਬਾਦੇ ਵਿੱਚ ਲੁਕਿਆ ਹੋਇਆ ਫਿਰਕੂ ਹਿੰਦੂਪਣਾ ਗਾਂਧੀ ਨਹਿਰੂ ਪਟੇਲ ਇਹਨਾਂ ਸਾਰਿਆਂ ਦਾ ਦੇਖ ਸਕਦੇ ਸੀ ਔਰ ਉਸ 'ਚੋਂ ਉਹਨਾਂ ਨੇ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਬੜੀ ਨਿਡਰਤਾ ਦੇ ਨਾਲ ਔਰ ਬੜੇ ਸੁਚੱਜੇ ਢੰਗ ਦੇ ਨਾਲ ਉਹਦੀ ਵਜ਼ਾਹਤ ਕੀਤੀ ਹਾਸਲ ਕੀਤਾ। ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ ਜੀ। ਈਵਨ ਇੱਕ ਤਾਂ ਜਿਹੜੀ ਬਿਲਟ ਇਨ ਨਫ਼ਰਤ ਹਿੰਦੂ ਤਵੀਆਂ ਦੇ ਵਿੱਚ ਹੈ ਉਹ ਮੁਸਲਮਾਨਾਂ ਲਈ ਹੋਏ ਸਿੱਖਾਂ ਲਈ ਹੋਏ ਈਸਾਈਆਂ ਲਈ ਹੋਏ ਉਹਦੇ ਵੱਖਰੇ ਵੱਖਰੇ ਪੈਰਾਮੀਟਰ ਅੱਡ ਟਾਈਮਸ ਦੇ ਉੱਤੇ ਸਾਹਮਣੇ ਆਉਂਦੇ ਨੇ। ਦੂਸਰੇ ਪਾਸੇ ਹਿੰਦੂ ਤਵੀ ਜਿਨ੍ਹਾਂ ਦੇ ਅੰਦਰ ਅਖੰਡ ਭਾਰਤ ਦਾ ਨਕਸ਼ਾ ਉਹਨਾਂ ਨੂੰ ਉਸ ਰਾਤ ਸੌਣ ਵੀ ਨਹੀਂ ਦਿੰਦਾ ਜਿਹਦੇ 'ਚੋਂ ਪਾਕਿਸਤਾਨ ਅਫਗਾਨਿਸਤਾਨ ਇੰਡੋ ਚਾਈਨਾ ਬਰਮਾ ਇੰਡੋਨੇਸ਼ੀਆ ਇਹ ਸਭ ਨੂੰ ਵੀ ਆਪਣਾ ਹੀ ਅਖੰਡ ਭਾਰਤ ਦਾ ਹਿੱਸਾ ਸਮਝਦੇ ਨੇ
ਪਰ 47 ਦੀ ਜਿਹੜੀ ਵੰਡ ਹੈ ਜਿਸ ਨੂੰ ਉਹਨਾਂ ਨੇ ਕਦੇ ਨਹੀਂ ਕਬੂਲਿਆ। ਔਰ ਅਕਸਰ ਜਦੋਂ ਅਖੰਡ ਭਾਰਤ ਦੀ ਗੱਲ ਕਰਦੇ ਨੇ ਤਾਂ ਤੁਸੀਂ ਦੇਖੋਗੇ ਕਿ ਇਹ ਗੱਲ ਸੁਬਰਾਮਨੀਅਮ ਸਵਾਮੀ ਜਿਹੜਾ ਉਹਨਾਂ ਦਾ ਆਈਡੀਆਲੋਗ ਹੈ ਉਹਨੇ ਕਹੀ ਸੀ ਕਿ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਕਿਸਤਾਨ ਦੇ 2 ਟੁਕੜੇ ਕੀਤੇ, ਤੁਸੀਂ ਅੱਗੋਂ ਉਹਦੇ 4 ਹੋਰ ਕਰਨੇ ਨੇ ਤਾਂ ਕਿ ਉਸ ਦਾ ਪਾਕਿਸਤਾਨ ਦਾ ਵਜੂਦ ਮਿਟਾ ਦੇਣਾ। ਔਰ ਈਵਨ ਬੇਸ਼ੱਕ ਕਿਹਨਾਂ ਹਾਲਾਤਾਂ 'ਚ ਇਹ ਪਾਰਟੀਸ਼ਨ ਹੋਈ ਹੈ ਇੱਕ ਵੱਖਰਾ ਵਿਸ਼ਾ ਹੈ, ਅਸੀਂ ਉਸ ਦੇ ਉੱਤੇ ਗੱਲ ਕਰਦੇ ਰਵਾਂਗੇ ਇਹਨਾਂ ਦਿਨਾਂ ਦੇ ਵਿੱਚ। ਕਿੰਨੀ ਵੱਡੀ ਤਕਲੀਫ ਪੇਨ ਸਾਰੀਆਂ ਹੀ ਤਰ੍ਹਾਂ ਨੂੰ, ਕਿਉਂਕਿ ਪਾਕਿਸਤਾਨ ਪੰਜਾਬ ਔਰ ਬੰਗਾਲ ਦੀ ਵੰਡ ਸੀ, ਇਸ ਸਾਰੇ ਦੇ ਵਿੱਚ 10 ਤੋਂ 15 ਲੱਖ ਲੋਕਾਂ ਦੀ ਮੌਤ, ਹਿੰਦੂ ਸਿੱਖਾਂ ਮੁਸਲਮਾਨਾਂ ਦੀ ਆਲਮੋਸਟ 2 ਕਰੋੜ ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਦਾ ਬੇਘਰੇ ਹੋਣਾ, ਜਿਹਦੇ 'ਚ ਸਿੱਖ ਕੌਮ ਦਾ ਤਾਂ 40% ਹੀ ਅਪਰੂਟ ਹੋਇਆ। ਉਹ ਇੱਕ ਦਰਦਨਾਕ ਵਾਕਿਆ ਔਰ ਉਹਦੇ ਲਈ ਥਾਂ ਥਾਂ ਦੇ ਉੱਤੇ ਹੁਣ ਇੱਕ ਜਿਹੜਾ ਉਹ ਮਿਊਜ਼ੀਅਮ ਬਣਾਉਣ ਦੀ ਲਾਈਨ ਵੀ ਤੁਰੀ ਹੋਈ ਹੈ। ਹਾਲਾਂਕਿ ਇਹ ਇੱਕ ਇਮਾਨਦਾਰੀ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਵੀ ਹਾਰਰ ਨੂੰ ਰੈਕਗਨਾਈਜ਼ ਕਰਦੇ ਹੋ ਤਾਂ ਕਿ ਉਹ ਹਾਰਰ ਵਾਪਸ ਨਾ ਵਾਪਰੇ, ਲੇਕਿਨ ਜਿਹੜੇ ਇਸ ਹਾਰਰ ਨੂੰ ਵੀ ਜਾਂ ਇਸ ਵੱਡੀ ਟ੍ਰੈਜਡੀ ਨੂੰ ਵੀ, ਖੌਫਨਾਕ ਮੰਜ਼ਰ ਨੂੰ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤਦੇ ਨੇ, ਪਰ ਨਾਲ ਦੀ ਨਾਲ ਇੱਕ ਹੋਰ ਖਤਰਨਾਕ ਇਹ ਜਿਹੜਾ ਹੈ ਉਹ ਜੈਨੋਸਾਈਡ ਕਰਨ ਵੱਲ ਅੱਗੇ ਵਧ ਰਹੇ ਹੋਣ, ਉਹਨਾਂ ਨੂੰ ਤੁਸੀਂ ਪਖੰਡੀ, ਹਿਪੋਕਰੈਟ, ਲਾਇਰ, ਇਹ ਲਫ਼ਜ਼ ਵੀ ਛੋਟੇ ਹੁੰਦੇ ਨੇ, ਉਹ ਖੂਨੀ ਰਾਖਸ਼ ਹੀ ਨੇ। ਹੁਣ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਮੋਦੀ ਨੇ 2 ਸਾਲ ਪਹਿਲਾਂ ਇਹ ਐਲਾਨਿਆ ਕਿ ਜੀ 14 ਅਗਸਤ ਦਾ ਦਿਨ ਪਾਰਟੀਸ਼ਨ ਹਾਰਰਸ ਰਿਮੈਂਬਰੈਂਸ ਡੇ ਦੇ ਤੌਰ ਤੇ ਯਾਦ ਕੀਤਾ ਜਾਏਗਾ। ਹੁਣ ਮਤਲਬ ਇਹ ਹੈ ਕਿ ਵੀ ਜੇ ਇੱਕ ਤੁਹਾਡਾ ਫੈਲੋ ਨੇਬਰ ਕੰਟਰੀ ਉਹ ਵੀ ਸੈਲੀਬ੍ਰੇਟ ਕਰ ਰਿਹਾ ਹੈ, ਤੁਸੀਂ ਇੱਕ ਦਿਨ ਬਾਅਦ ਕਰ ਰਹੇ ਹੋ। ਸਿੱਖ ਤਾਂ ਉਹਦਾ ਹਿੱਸਾ ਹੀ ਨਹੀਂ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ। ਅਸੀਂ ਉਹੀ ਜਿਹੜੀ ਪਿਆਰਾ ਸਿੰਘ ਨਿੱਛਲ ਦੀਆਂ ਮੈਂ ਲਾਈਨਾਂ ਅਕਸਰ ਕਹਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਪਰ ਘੱਟੋ ਘੱਟ ਇਸ ਲੈਵਲ ਦੀ ਨੀਚ ਹਰਕਤ ਤਾਂ ਨਾ ਕਰੋ ਕਿ ਵੀ ਤੁਸੀਂ ਦਿਨ ਹੀ ਰੱਖਣਾ ਹੈ। ਔਰ ਇਹ ਜ਼ਰੂਰ ਦਿਨ ਹੋਣਾ ਚਾਹੀਦਾ ਜਿੱਥੇ ਦੋਨੋਂ ਪਾਸਿਆਂ ਦੇ ਲੋਕ ਇਕੱਠੇ ਹੋ ਕੇ ਉਹ ਜਿਹੜੀ ਏਡੀ ਵੱਡੀ ਮਨੁੱਖੀ ਟ੍ਰੈਜਡੀ ਅਸੀਂ ਕੀਤੀ, ਖਾਸ ਤੌਰ ਤੇ ਪੰਜਾਬੀਆਂ ਨੇ ਇੱਕ ਦੂਜੇ ਦੇ ਗਾਟੇ ਲਾਏ ਔਰ ਜੋ ਅਸੀਂ ਕੁਕਰਮ ਕੀਤੇ ਉਹਦੇ ਲਈ ਹਰ ਸਾਲ ਅਸੀਂ ਕੰਨ ਫੜ ਕੇ ਤੋਬਾ ਕਰੀਏ। ਪਰ ਉਹ ਪਾਰਟੀ ਜਿਹੜੀ ਅੱਜ ਵੀ ਉਸ ਕਿਸਮ ਦੇ ਮੰਜ਼ਰ ਨੂੰ ਖੜਾ ਕਰ ਰਹੀ ਹੈ, ਉਹ ਇਹਨੂੰ ਹੋਰ ਖਾਤੇ 'ਚ ਪਾਏ। ਹੁਣ ਇਸ ਮੌਕੇ ਦੇ ਉੱਤੇ 14 ਅਗਸਤ ਉਹਨਾਂ ਨੂੰ ਪਤਾ ਹੈ ਕਿ ਵੀ ਇਹਨੂੰ ਇਹ ਵੀ ਸ਼ਰਾਰਤ ਮੋਦੀ ਦੀ, ਔਰ ਉਹਨਾਂ ਨੇ ਪੱਗ ਵਾਲਾ ਖੜਾ ਕੀਤਾ ਹੋਇਆ ਹਰਦੀਪ ਸਿੰਘ ਪੁਰੀ, ਜਿਹੜਾ ਇਲੈਕਸ਼ਨ ਹਾਰਿਆ ਅੰਮ੍ਰਿਤਸਰ ਤੋਂ ਰਾਜ ਸਭਾ 'ਚੋਂ ਲੈ ਆਏ, ਵਜ਼ੀਰ ਬਣਾਇਆ ਹੋਇਆ। ਹੁਣ ਉਹ ਇਸੇ ਹੀ ਜਿਹੜਾ ਪਾਰਟੀਸ਼ਨ ਹਾਰਰਸ ਰਿਮੈਂਬਰੈਂਸ ਡੇ ਦੇ ਉੱਤੇ ਦਿੱਲੀ ਦੇ ਵਿੱਚ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਬਣਾਇਆ ਦਾਰਾ ਸ਼ਿਕੋ ਲਾਇਬ੍ਰੇਰੀ ਅੰਬੇਦਕਰ ਯੂਨੀਵਰਸਿਟੀ 'ਚ, ਉਹਦੇ 'ਚ ਐਡਰੈਸ ਕਰਦਿਆਂ ਕਹਿੰਦਾ ਕਾਂਗਰਸ ਵਾਜ਼ ਸ਼ਾਰਟ ਸਾਈਟਡ ਡਿਊਰਿੰਗ ਪਾਰਟੀਸ਼ਨ, ਕਿ ਜੀ ਕਾਂਗਰਸ ਨੇ ਗਾਂਧੀ ਨਹਿਰੂ ਦੀ ਬਦੌਲਤ ਇਹ ਪਾਰਟੀਸ਼ਨ ਹੋਈ। ਮਤਲਬ ਇਹ ਹੈ ਵੀ ਜਿਹੜਾ ਇਹਨਾਂ ਨੇ ਕਦੇ ਕਬੂਲਿਆ ਹੀ ਨਹੀਂ ਹੋਇਆ ਕਿ ਵੀ ਇਹਨਾਂ ਨੂੰ ਇਸ ਦੀ ਤਕਲੀਫ ਹੈ, ਔਰ ਇਹ ਇਹਨੇ ਜਿਹੜੀ ਹੈ ਨਹਿਰੂ ਨੇ ਕੀਤਾ ਇਸ ਸਾਰੇ ਨੂੰ। ਔਰ ਇਸ ਦੇ ਉੱਤੇ ਜਿਹੜੀ ਗੱਲ ਮੈਂ ਤਾਂ ਚਲੋ ਆਪਣਾ ਤਬਸਰਾ ਕਰਨਾ ਹੀ ਸੀ, ਲੇਕਿਨ ਕਾਂਗਰਸ ਦਾ ਲੀਡਰ ਪਵਨ ਖਹਿਰਾ ਉਹਨੇ ਇਸ ਸਟੇਟਮੈਂਟ ਦੇ ਉੱਤੇ ਜਿਹੜਾ ਫੌਰਨ ਆਪਣਾ ਰਿਐਕਸ਼ਨ ਦਿੱਤਾ। ਉਹਨੇ ਕਿਹਾ ਪਾਰਟੀਸ਼ਨ ਐਂਡ RSS ਆਈਡੀਆ। ਇਹ ਹੁਣ ਕਾਂਗਰਸ ਲੀਡਰ ਕਹਿ ਰਹੇ, ਸਪੀਕਿੰਗ ਟੂ ਦਾ ਹਿੰਦੂ, ਇਹ ਅਖਬਾਰ ਪਬਲਿਕੇਸ਼ਨ ਹੈ ਮੈਡਰਾਸ ਦੀ। Senior Congress leader Pawan Khera responded to the union minister's comments. He said, "It looks like Mr. Puri had to surrender his intellect and integrity while joining the BJP." ਕਿ ਉਹਨੇ ਆਪਣੀ ਜ਼ਮੀਰ ਔਰ ਆਪਣੀ ਅਕਲ ਉਹ ਗਿਰਵੀ ਰੱਖ ਦਿੱਤੀ ਜਦੋਂ BJP ਦੇ ਕੋਲ ਉਹ ਆਇਆ, BJP ਦੇ ਹਵਾਲੇ ਕਰ ਦਿੱਤੀ। ਉਹਨੇ ਕਿਹਾ, ਮਿਸਟਰ ਖਹਿਰਾ said, ਭਾਈ ਪਰਮਾਨੰਦ of Hindu Mahasabha was the first to propose population exchange on communal lines in 1908-1909 ਕਿ 1908-9 ਦੇ ਵਿੱਚ ਜਦੋਂ ਅਜੇ ਜਿਨ੍ਹਾਂ ਉਤਰੇ ਵੀ ਨਹੀਂ ਸੀ ਫੀਲਡ ਦੇ ਵਿੱਚ, ਪਾਕਿਸਤਾਨ ਲਾਹੌਰ ਰੈਜ਼ੋਲੂਸ਼ਨ ਤਾਂ 23 ਮਾਰਚ 1940 ਨੂੰ ਹੋਇਆ, ਔਰ 1908-9 ਦੇ ਵਿੱਚ ਪਰਮਾਨੰਦ ਕਹਿ ਰਿਹਾ ਸੀ ਆਰੀਆ ਸਮਾਜੀ ਪੱਕਾ ਕਿ ਪਾਪੂਲੇਸ਼ਨ ਐਕਸਚੇਂਜ ਕਰੋ, ਜਿਹੜਾ ਇਹਨਾਂ ਨੂੰ ਅੱਡ ਕਰੋ। ਹੀ ਆਲਸੋ ਬ੍ਰੌਟ ਅਪ ਦ ਐਗਜ਼ਾਮਪਲਸ ਆਫ
Dr. B.S. Munje, an ideologue of RSS, who proposed the idea of partition in the Awadh session of Hindu Mahasabha in 1923 ਕਿ 1923 ਦੇ ਵਿੱਚ ਡਾਕਟਰ ਮੁੰਜੇ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਰਿਹਾ। ਉਹਨੇ ਅਵਧ ਜਿਹੜਾ ਅੱਜ ਲਖਨਊ ਜਿਹਨੂੰ ਕਹਿੰਦੇ ਨੇ ਉਸ ਦੇ ਸੈਸ਼ਨ ਦੇ ਵਿੱਚ 1923 ਦੇ ਵਿੱਚ ਕਿਹਾ ਸੀ ਕਿ ਜਿਹੜਾ ਪਾਰਟੀਸ਼ਨ ਕਰੋ ਇਹ ਸਾਰੇ ਦੀ। ਐਂਡ ਦੈਨ ਵਿਨਾਇਕ ਦਾਮੋਦਰ ਸਾਵਰਕਰ ਸਪੀਕਿੰਗ ਅਬਾਊਟ ਪਾਰਟੀਸ਼ਨ ਇਨ ਗਾਂਧੀ ਨਗਰ ਸੈਸ਼ਨ ਆਫ ਹਿੰਦੂ ਮਹਾਸਭਾ ਇਨ 1937 ਇਹ ਬਿਲਕੁਲ ਕਾਂਗਰਸ ਲੀਡਰ ਨੇ ਡੇਟ ਲਾਈਨ ਦੇ ਨਾਲ ਕਿ 1908-9 ਦੇ ਵਿੱਚ ਉਸਨੇ ਪਰਮਾਨੰਦ ਨੇ ਔਰ ਇਹੀ ਲਾਜਪਤ ਰਾਏ ਵੀ ਉਸ ਪੀਰੀਅਡ 'ਚ ਸੀ। ਫਿਰ ਮੁੰਜੇ ਨੇ ਜਿਹੜਾ ਆਈਡੀਅਲੋਗ RSS 1923 'ਚ ਔਰ ਸਾਵਰਕਰ ਜਿਹਨੂੰ ਇਹ ਵੀਰ ਸਾਵਰਕਰ ਕਹਿੰਦੇ ਨੇ 1937 'ਚ। ਔਰ ਇਹ ਗੱਲ ਕੋਈ ਸਾਡੇ ਕਹਿਣ ਦੀ ਨਹੀਂ ਹੈ। ਈਵਨ ਜਸਵੰਤ ਸਿੰਘ ਜਿਹੜਾ ਫੋਰਨ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ 'ਚ, ਬਾਅਦ 'ਚ ਭਾਵੇਂ ਉਹਨੂੰ ਰੋਲਿਆ ਹੀ ਇਹਨਾਂ ਨੇ ਕਿਉਂਕਿ ਉਹਨੇ ਜਦੋਂ ਕਿਤਾਬ ਲਿਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਜਿਨ੍ਹਾਂ ਜਿਹੜਾ ਉਹ ਬਿਲਕੁਲ ਸੈਕੂਲਰ ਆਦਮੀ ਸੀ ਔਰ ਇਹਨਾਂ ਦੀਆਂ ਨੀਤੀਆਂ ਨੇ ਹੀ ਮਜਬੂਰ ਕੀਤਾ। ਉਹਨੇ ਦੇਖਿਆ ਕਿ ਵੀ ਇਹ ਪਾਰਟ ਔਰ ਇਹੀ ਗੱਲ ਈਵਨ LK ਅਡਵਾਨੀ ਭਾਵੇਂ ਬਾਅਦ 'ਚ ਨਰਿੰਦਰ ਮੋਦੀ ਦਾ ਪੋਲੀਟੀਕਲ ਗੁਰੂ ਉਹੀ ਹੈ, ਉਹਨੂੰ ਵੀ ਰੋਲਿਆ ਹੋਇਆ ਅੱਜ ਕੱਲ੍ਹ ਦੇਖੋ। ਇਸ ਲਈ ਕਿਉਂਕਿ ਜਦੋਂ ਉਹ ਪਾਕਿਸਤਾਨ 'ਚ ਗਿਆ ਤੇ ਉਹ ਲਾਹੌਰ ਦੇ ਵਿੱਚ ਵੀ ਔਰ ਕਰਾਚੀ 'ਚ ਵੀ ਉਹਨੇ ਇਹ ਕਿਹਾ ਜਾ ਕੇ ਕਾਇਦੇ ਆਜ਼ਮ ਦੇ ਜਿਹੜਾ ਉਸ ਗ੍ਰੇਵ ਤੇ ਜਾ ਕੇ ਕਿ ਵੀ ਉਹ ਸੱਚੇ ਦਿਲੋਂ ਇੱਕ ਸੈਕੂਲਰ ਸੀ ਔਰ RSS ਨੇ ਕਦੇ ਮਾਫ ਨਹੀਂ ਕੀਤਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿਸੇ ਵੀ ਕ੍ਰਾਈਟੇਰੀਏ ਤੋਂ। 1940 'ਚ ਕਾਇਦੇ ਆਜ਼ਮ ਇਸ ਨਤੀਜੇ ਤੇ ਲਾਹੌਰ ਰੈਜ਼ੋਲੂਸ਼ਨ ਰਾਹੀਂ ਇਸ ਲਈ ਪਹੁੰਚੇ ਕਿਉਂਕਿ ਉਹਨਾਂ ਨੇ ਆਲਮੋਸਟ 25 ਸਾਲ ਇੱਕ ਜਿਹਨੂੰ ਕਦੇ ਈਵਨ ਸਰੋਜਨੀ ਨਾਇਡੂ ਨੇ ਜਾਂ ਉਹਨਾਂ ਦੀ ਨਹਿਰੂ ਦੀ ਭੈਣ ਵਿਜੇ ਲక్ష్ਮੀ ਪੰਡਤ ਉਹਨਾਂ ਨੂੰ ਐਂਬੈਸਡਰ ਆਫ ਹਿੰਦੂ ਮੁਸਲਮ ਲਵ ਐਂਡ ਯੂਨਿਟੀ ਕਹਿੰਦੇ ਸੀ ਕਾਇਦੇ ਆਜ਼ਮ ਜਿਹੜੇ ਉਹ ਸੀ। ਲਖਨਊ ਪੈਕਟ ਵੀ ਇਸ ਚੋਂ ਹੀ ਨਿਕਲਿਆ ਸੀ। ਲੇਕਿਨ ਉਹਨਾਂ ਨੇ ਜਦੋਂ ਕਲੋਜ਼ਲੀ ਦੇਖਿਆ ਕਿ ਵੀ ਇਹਨਾਂ ਦੇ ਅੰਦਰ ਤਾਂ ਲਬਾਦਾ ਹੀ ਇਹਨਾਂ ਨੇ ਬਾਹਰੋਂ ਪਹਿਰਾਵਾ ਸੈਕੂਲਰਿਜ਼ਮ ਦਾ, ਅੰਦਰ ਤਾਂ ਸ਼ੁੱਧ ਹਿੰਦੀ ਹੈ, ਹਿੰਦੂ ਹੈ ਇਹਨਾਂ ਦੇ। ਇਹੀ ਕਾਰਨ ਸੀ ਵੀ ਉਹਨਾਂ ਨੇ ਫਿਰ ਗਾਂਧੀ ਨੂੰ ਵੀ ਸਮਝ ਲਿਆ। ਉਹਨਾਂ ਦਾ ਇਹ ਕਹਿਣਾ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਔਰ 1937 'ਚ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਲੈਜਿਸਲੇਟਿਵ ਅਸੈਂਬਲੀਆਂ ਦੇ ਵਿੱਚ ਕਾਂਗਰਸ ਦੀ ਹਕੂਮਤ ਬਣਦੀ ਹੈ ਤੇ ਜਿਹੜੀਆਂ ਨੀਤੀਆਂ ਅੱਜ ਅਸੀਂ ਮੋਦੀ ਦੀਆਂ ਦੇਖ ਰਹੇ ਹਾਂ, ਸੂਰਿਆ ਨਮਸਕਾਰ, ਦੂਜੇ ਤੀਜੇ, ਉਹ ਸਾਰੀਆਂ ਉਦੋਂ ਵੀ ਲਾਗੂ ਕਰਨੀਆਂ ਸ਼ੁਰੂ ਕਰਤੀਆਂ ਸੀ। ਉਹ ਸਭ ਤੋਂ ਵੱਡਾ ਸਬਕ ਸੀ ਮੁਸਲਿਮ ਲੀਗ ਲਈ ਜਾਂ ਕਾਇਦੇ ਆਜ਼ਮ ਲਈ ਕਿ ਨਾ 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 ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਤੇ ਇਹਨਾਂ ਦੀ ਇਹ ਕਰਤੂਤ ਹੈ ਤੇ ਜਦੋਂ ਇਹ ਚਲੇ ਗਏ ਤੇ ਇਹ ਮੈਜੋਰਟੀ ਦੇ ਨਾਲ ਕੀ ਕਰਨਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਕਾਸ਼ ਸਾਡੀ ਲੀਡਰਸ਼ਿਪ ਜਿਹੜੀ ਹੈ ਇਸ ਨੂੰ ਸਮਝ ਸਕਦੀ ਔਰ ਇਹੀ ਦੁਖਾਂਤ ਜਿਹੜਾ ਹੈ ਅੱਜ ਵੀ 75-76 ਸਾਲ ਬਾਅਦ ਸਿੱਖਾਂ ਦਾ ਇੱਕ ਤਬਕਾ ਜਿਹੜਾ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਣ ਤੋਂ ਮੰਨਣ ਤੋਂ ਇਨਕਾਰੀ ਹੈ। ਉਹੀ ਗਲਤੀਆਂ ਜੋ 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਨੇ ਕੀਤੀਆਂ। ਮੈਂ ਇਹਨੂੰ ਪਬਲਿਕਲੀ ਕਹਿੰਦਾ, ਮੈਨੂੰ ਕੋਈ ਨਹੀਂ ਹੈ। ਮੈਂ ਜਦੋਂ ਮੈਨੂੰ ਇੱਕ ਦੋ ਨੇ ਕਿਹਾ ਜੀ ਤੁਸੀਂ ਵੀ ਉਹਨਾਂ ਨੂੰ ਕਾਇਦੇ ਆਜ਼ਮ ਕਹਿੰਦੇ ਹੋ, ਜਾਂ ਮੈਂ ਕਿਹਾ ਜੀ ਕਾਇਦ ਦਾ ਮਤਲਬ ਲੀਡਰ ਹੁੰਦਾ, ਆਜ਼ਮ ਸੁਪਰੀਮ। ਮੈਂ ਕਿਹਾ ਉਹਨਾਂ ਦੀ ਕੌਮ ਦਾ ਵੀ ਕੋਈ ਐਸਾ ਹਾਲ ਨਹੀਂ ਸੀ ਕਿ ਉਹ ਬੜੇ ਮੁਸਲਮਾਨ ਸਬ ਕੰਟੀਨੈਂਟ ਦੇ ਬੜੇ ਸਿਆਣੇ ਸੀ ਤੇ ਦੂਜਾ ਸੀ। ਇੱਕ ਬੰਦੇ ਨੇ ਥਾਟ ਇਕਬਾਲ ਦਾ, ਅਲਾਮਾ ਇਕਬਾਲ, ਜਿਹਨੇ ਕਦੇ ਉਹੀ ਅਲਾਮਾ ਇਕਬਾਲ ਜਿਹਨੇ ਕਦੇ ਕਿਹਾ ਸੀ ਕਿ ਵੀ ਇਹ ਜਿਹੜਾ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ, ਇਹ ਗੁਲਿਸਤਾਨ ਹਮਾਰਾ। ਤੇ ਉਹੀ ਇਕਬਾਲ ਜਦੋਂ ਹਕੀਕਤ ਦੇ ਵਿੱਚ ਯੂਰਪ 'ਚ ਜਾਂਦਾ ਹੈ, ਇਹਨਾਂ ਨੂੰ ਕਲੋਜ਼ਲੀ ਦੇਖਦਾ ਹੈ, ਇਹਨਾਂ ਦੀਆਂ ਨੀਤੀਆਂ, ਫਿਰ ਉਹ ਕਹਿੰਦਾ ਹੈ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ। ਜਿਹੜਾ ਆਈਡੀਓਲੋਜੀਕਲ ਜਾਗ ਲਾਈ। ਬਾਕੀ ਕਾਇਦੇ ਆਜ਼ਮ ਇੱਕ ਸਫਲ ਵਕੀਲ ਸੀ, ਮੈਨ ਆਫ ਇੰਟੈਗ੍ਰਿਟੀ ਸੀ, ਉਹਨਾਂ ਨੇ ਉਸ ਨੂੰ ਫੁਲਫਿਲ ਕੀਤਾ। ਸੋ ਸਾਡੇ ਇਹਦੇ ਬਾਵਜੂਦ ਕਿ ਅਸੀਂ ਕੁਰਬਾਨੀਆਂ ਦੀ ਦੂਜੀ ਤੀਜੀ ਲੰਬੀ ਫਰਿਸ਼ਤ, ਫਾਂਸੀਆਂ, ਕਾਲੇ ਪਾਣੀ, ਕੈਦਾਂ ਦੀ ਸੁਣਾਉਂਦੇ, ਲੇਕਿਨ ਮੈਂ ਇਸ ਲਈ ਉਹਨਾਂ ਨੂੰ ਕਾਇਦੇ ਆਜ਼ਮ ਕਹਿੰਦਾ ਕਿ ਸਾਡੇ ਕੋਲ ਉਸ ਲੈਵਲ ਦਾ ਕੋਈ ਆਜ਼ਮ ਨਹੀਂ ਸੀ, ਕੋਈ ਕਾਇਦ ਜਿਹੜਾ ਕਿ ਅੰਗਰੇਜ਼ਾਂ ਦੇ ਨਾਲ ਔਰ ਕਾਂਗਰਸ ਲੀਡਰਾਂ ਦੇ ਨਾਲ ਉਹਨਾਂ ਦੀਆਂ ਨੀਤੀਆਂ ਨੂੰ ਭਾਂਪ ਕੇ ਉਹਨਾਂ ਦੇ ਅੰਦਰ ਇਹ ਨਹੀਂ ਹੈ ਵੀ ਉਹ ਕਹਿ ਕੀ ਰਹੇ ਨੇ, ਗੁੱਝੇ ਭਾਵ ਕੀ ਨੇ, ਉਹਨੂੰ ਸਮਝ ਕੇ ਜੇ ਆਰਟੀਕੂਲੇਟ ਕਰਦੇ ਤੇ ਅੱਜ ਅਸੀਂ 75 ਸਾਲਾਂ ਤੋਂ 76 ਸਾਲਾਂ ਤੋਂ ਇਵੇਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ
ਹਿੰਦੂ ਤਵੀਆਂ ਦੀ ਗੁਲਾਮੀ ਦਾ ਸ਼ਿਕਾਰ ਨਾ ਹੋ ਰਹੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।